ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਸਵੀਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਹੈ ਕਿ ਸਿੱਖ ਜਥੇਬੰਦੀਆਂ ਦਿੱਲੀ ਵਿੱਚ ਕੇਜਰੀਵਾਲ ਨਾਲ ਮਿਲ ਕੇ ਚੋਣਾਂ ਕਿਉਂ ਨਹੀਂ ਲੜਦੀਆਂ? ਜੀ ਡਾਕਟਰ ਸਾਹਿਬ। ਭਾਈ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਵੀਡਨ ਤੋਂ ਲਿਖੇ ਜੀ। ਹੁਣੇ ਹੀ ਇੱਕ ਵੀਰ ਜਿਹੜੇ ਦਿੱਲੀ ਨਾਲ ਹੀ ਸੰਬੰਧਿਤ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਵੀ ਦਿੱਲੀ ਦੇ ਵਿੱਚ ਕੀ ਚੋਣ ਨਤੀਜੇ ਰਹਿਣਗੇ ਜੀ। ਸੋ ਉਹਨਾਂ ਦਾ ਵੀ ਇਹੀ ਖਿਆਲ ਸੀ ਕਿ ਅਲਟੀਮੇਟਲੀ ਜਿਹੜਾ ਕਿੰਗ ਮੇਕਰ ਹੈ ਉਹ ਕੇਜਰੀਵਾਲ ਹੋਏਗਾ। 10-12 ਸੀਟਾਂ ਨੂੰ ਉਹ ਲਿਜਾਣ ਦੀ ਸਮਰੱਥਾ ਰੱਖਦਾ ਹੈ ਜੀ। ਔਰ ਜ਼ਾਹਰ ਹੈ ਵੀ ਹੰਗ ਅਸੈਂਬਲੀ ਦੀ ਗੱਲ ਵੀ ਹੋ ਰਹੀ ਹੈ ਕਿ ਦਿੱਲੀ ਦੀ ਅਸੈਂਬਲੀ ਦੇ ਵਿੱਚ ਬੀਜੇਪੀ ਔਰ ਕਾਂਗਰਸ ਬਰਾਬਰ ਜਿਹਦੀਆਂ ਸੀਟਾਂ ਤੇ ਰਹੇਗੀ ਔਰ ਪਾਵਰ ਤੀਸਰੀ ਧਿਰ ਦੇ ਕੋਲ ਹੋਏਗੀ ਜੀ। ਇਸ ਗੱਲ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਹਦਾ ਮੇਰਾ ਆਪਣਾ ਐਸਟੀਮੇਟ ਇਸ ਪਾਸੇ ਵੱਲ ਹੈ ਕਿ ਜਿਹੜਾ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਹੈ ਉਹ ਸਪੋਇਲਡ ਸਪੋਰਟ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਉਹ ਅਦਾ ਕਰੇਗੀ ਕਿ ਉਹ ਖੇਡ ਨੂੰ ਵਿਗਾੜੇਗੀ ਜੀ। ਔਰ ਜਿਵੇਂ ਮਨਪ੍ਰੀਤ ਬਾਦਲ ਨੇ ਜਿਹੜਾ ਕਾਂਗਰਸ ਨੂੰ ਹਰਾਇਆ ਪੰਜਾਬ ਦੇ ਵਿੱਚ, ਇੰਨੀਆਂ ਸੀਟ ਤਾਂ ਇੱਕ ਵੀ ਨਹੀਂ ਮਿਲੀ, ਵੋਟਾਂ ਇੰਨੀਆਂ ਕੋ ਲੈ ਗਿਆ ਜਿਹੜੀਆਂ ਕਾਂਗਰਸ ਨੂੰ ਪੈਣੀਆਂ ਸੀ ਕਿ ਉਹ ਅਕਾਲੀ ਜਿਹੜੇ ਕਿ ਆਪਣੀ ਹਾਰ ਮੰਨੀ ਬੈਠੇ ਸੀ ਉਹਨਾਂ ਨੂੰ ਵਿਕਟਰੀ ਮਿਲੀ ਦੂਸਰੀ ਵਾਰ ਇਹਨੇ ਰੋ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਵੀ ਇਹ ਕੇਜਰੀਵਾਲ ਕਾਂਗਰਸ ਦੀਆਂ ਜੜ੍ਹਾਂ 'ਚ ਬਹਿੰਦਾ ਹੈ ਕਿ ਬੀਜੇਪੀ ਦੀਆਂ ਜੜ੍ਹਾਂ 'ਚ ਬਹਿੰਦਾ ਜੀ। ਸੋ ਜੇ ਕਾਂਗਰਸ ਦੀਆਂ ਜੜ੍ਹਾਂ 'ਚ ਬਹਿੰਦਾ ਹੈ ਤਾਂ ਫਿਰ ਜ਼ਾਹਰ ਹੈ ਵੀ ਬੀਜੇਪੀ ਐਬਸਲੂਟ ਮੈਜੋਰਟੀ 'ਚ ਆ ਸਕਦੀ ਹੈ। ਤੇ ਜੇ ਬੀਜੇਪੀ ਦਾ ਜਾਂ ਈਵਨ ਬਹੁਜਨ ਸਮਾਜ ਪਾਰਟੀ ਜਿਹਨੂੰ ਉੱਥੇ ਜਿਹਦਾ ਬਹੁਤਾ ਮੀਡੀਆ ਚਰਚਾ ਨਹੀਂ ਹੈ ਪਰ ਲੋਕ ਇਹ ਭੁੱਲਦੇ ਨੇ ਕਿ ਉੱਥੇ ਪਿਛਲੀਆਂ ਚੋਣਾਂ ਦੇ ਵਿੱਚ 12-13% ਵੋਟਾਂ ਜਿਹੜੀਆਂ ਨੇ ਉਹ ਬਹੁਜਨ ਸਮਾਜ ਪਾਰਟੀ ਮਾਇਆਵਤੀ ਨੇ ਲਈਆਂ ਔਰ ਉਹਨਾਂ ਨੇ ਸੀਟਾਂ ਵੀ ਸ਼ਾਇਦ 8 ਜਾਂ 9 ਸੀਟਾਂ ਵੀ ਉਹਨਾਂ ਨੇ ਜਿੱਤੀਆਂ ਜੀ। ਸੋ ਜ਼ਾਹਰ ਹੈ ਕਿ ਵੀ ਇਹ ਵੀ ਸੰਭਾਵਨਾ ਹੈ ਕਿ ਬਹੁਜਨ ਸਮਾਜ ਦੀਆਂ ਵੀ, ਕਿਉਂਕਿ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਬਹੁਜਨ ਸਮਾਜ ਪਾਰਟੀ ਦਾ ਬੇਸ ਵੀ ਜਿਹੜਾ ਹੈ ਉਹ ਦਲਿਤ ਭਾਈਚਾਰਾ ਹੈ। ਸੋ ਇਹ ਇੱਕ ਐਨਾਲਿਸਿਸ ਇਹ ਵੀ ਸੀ ਕਿ ਕੇਜਰੀਵਾਲ ਇਹਨਾਂ ਸਾਰਿਆਂ ਦੀਆਂ ਹੀ ਵੋਟਾਂ ਕੱਟੇਗਾ, ਬਹੁਜਨ ਸਮਾਜ ਦੀਆਂ ਵੀ, ਕਾਂਗਰਸ ਦੀਆਂ ਵੀ ਔਰ ਬੀਜੇਪੀ ਦੀਆਂ ਵੀ ਜੀ। ਇਸੇ ਲਈ ਇਹ ਦੋਨੋਂ ਹੀ ਪਾਰਟੀਆਂ ਬੀਜੇਪੀ ਔਰ ਕਾਂਗਰਸ ਜਿਹੜੀਆਂ ਨੇ ਉਸ ਦੇ ਉੱਤੇ ਬੜੇ ਘਟੀਆ ਅਟੈਕ ਕਰ ਰਹੀਆਂ। ਪਰ ਉਹਨਾਂ ਦਾ ਜਿਹੜਾ ਸਵਾਲ ਹੈ ਵੀਰ ਕੁਲਦੀਪ ਸਿੰਘ ਜੀ ਦਾ ਵੀ ਸਿੱਖ ਉੱਥੇ ਉਹਨਾਂ ਨਾਲ ਕਿਉਂ ਨਹੀਂ ਮਿਲਦੇ ਜੀ। ਦੇਖੋ ਹੁਣ ਉੱਥੇ ਕੌਣ ਹੈ? ਇੱਕ ਪਾਸੇ ਬਾਦਲ ਕੇ ਨੇ ਜਿਹਨੇ ਅਨਕੰਡੀਸ਼ਨਲ ਸਪੋਰਟ ਬੀਜੇਪੀ ਨੂੰ ਦਿੱਤੀ ਹੈ ਔਰ ਪਿਛਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾਦਲ ਧਿਰ ਜਿੱਤੀ ਹੈ ਔਰ ਤੇਜਿੰਦਰ ਸਿੰਘ ਜੀਕੇ ਜਿਹੜਾ ਇਹਦਾ ਜਥਾ ਸੰਤੋਖ ਸਿੰਘ ਦਾ ਮੁੰਡਾ ਹੈ ਉਹੀ ਹੁਣ ਮਨਜੀਤ ਸਿੰਘ ਜੀਕੇ ਉਹੀ ਪ੍ਰਧਾਨ ਹੈ ਦਿੱਲੀ ਕਮੇਟੀ ਦਾ ਜੀ। ਸੋ ਬਾਦਲ ਨੇ ਤਾਂ ਇੱਥੋਂ ਤੱਕ ਕਿਹਾ ਜੇ ਸਾਨੂੰ ਇੱਕ ਵੀ ਸੀਟ ਨਾ ਦਿੰਦੀ ਬੀਜੇਪੀ ਅਸੀਂ ਫਿਰ ਵੀ ਬੀਜੇਪੀ ਦੀ ਹਮਾਇਤ ਕਰਨੀ ਸੀ। ਸੋ ਦੂਜਾ ਧੜਾ ਜਿਹੜਾ ਪਰਮਜੀਤ ਸਿੰਘ ਸਰਨੇ ਦਾ ਜੀ। ਬੇਸ਼ੱਕ ਸਰਨਾ ਕੁਝ ਮਾਮਲਿਆਂ 'ਚ ਉਹਦਾ ਸਟੈਂਡ ਪੰਥਕ ਰਿਹਾ ਬੀਤੇ ਸਮੇਂ 'ਚ, ਇਸ ਲਈ ਸਾਡੇ ਬਲਾਕ ਦੇ ਵਿੱਚ ਜਿਹੜੇ ਪੰਥ ਪ੍ਰਸਤ ਧਿਰਾਂ ਨੇ ਸਰਨੇ ਦੇ ਐਡਮਾਇਰਰ ਨੇ ਜੀ। ਪਰ ਇਨ ਦਾ ਐਂਡ ਆਫ ਦਾ ਡੇ ਜੇ ਬਾਦਲ ਬੀਜੇਪੀ ਦਾ ਜਿਹੜਾ ਉਹ ਪ੍ਰਮੋਟਰ ਹੈ ਤੇ ਸਰਨਾ ਜਿਹੜਾ ਉਹਨੇ ਆਲਰੇਡੀ ਕਾਂਗਰਸ ਦੇ ਹੱਕ ਦੇ ਵਿੱਚ ਕੈਂਪੇਨ ਕੀਤੀ ਹੋਈ ਹੈ ਜੀ। ਸੋ ਬਾਕੀ ਸਿਮਰਨਜੀਤ ਸਿੰਘ ਮਾਨ ਦੇ ਧਿਰ ਉਹਨਾਂ ਦਾ ਜਿਹੜਾ ਦਿੱਲੀ ਯੂਨਿਟ ਦਾ ਪ੍ਰਧਾਨ ਸੀ ਉਹਨੇ ਪਿਛਲੇ ਦਿਨਾਂ 'ਚ ਬਾਦਲ ਦਾ ਨੂੰ ਜੁਆਇਨ ਕਰ ਲਿਆ ਜੀ। ਹੋਰ ਉੱਥੇ ਕੋਈ ਧਿਰ ਕਿਹੜੀ ਹੈ? ਜਿਹੜੇ ਕੱਲੇ ਸਿੱਖ ਨੇ ਉਹਨਾਂ 'ਚੋਂ ਹੋ ਸਕਦਾ ਥੋੜ੍ਹੇ ਬਹੁਤ ਜਿਹੜੀ ਵੋਟਿੰਗ ਹੈ ਉਹਨਾਂ ਹਲਕਿਆਂ 'ਚ, ਕਿਉਂਕਿ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਐਲਾਨਿਆ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਜੀ। ਔਰ ਜਦੋਂ ਮਾਤਾ ਜਗਦੀਸ਼ ਕੌਰ ਔਰ ਬੀਬੀ ਸ਼ਾਇਦ ਨਿਰਪਿੰਦਰ ਕੌਰ ਵਰਤ ਦੇ ਉੱਤੇ ਬੈਠੀਆਂ ਸਨ, ਸੋ ਉੱਥੇ ਵੀ ਆ ਕੇ ਅਰਵਿੰਦ ਕੇਜਰੀਵਾਲ, ਜਰਨੈਲ ਸਿੰਘ ਪੱਤਰਕਾਰ ਇਹਨਾਂ ਨੇ ਉੱਥੇ ਆਪਣੀ ਹਾਜ਼ਰੀ ਲਵਾਈ ਸੀ। ਸੋ ਸੰਭਵ ਹੈ ਕਿ ਵੀ ਕੁਝ ਸਿੱਖ ਜਿਹੜੇ ਨੇ ਉਹ ਵੋਟਾਂ ਜ਼ਰੂਰ ਪਾਉਣ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਕੇਜਰੀਵਾਲ ਅਲਟੀਮੇਟਲੀ ਖੁਦ ਕੋਈ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੇ ਨੇ। ਸ਼ਾਇਦ ਜਿਹੜਾ ਹੁਣ ਇਹ ਵੀ ਅੰਦਾਜ਼ਾ 12-13 ਸੀਟਾਂ ਲੈ ਜਾਣ, ਸ਼ਾਇਦ ਇਹ ਵੀ ਪੋਸੀਬਲ ਨਾ ਹੋਏ ਜੀ। ਪਰ ਇੱਕ ਗੱਲ ਜ਼ਾਹਰ ਹੈ ਵੀ ਇਹ ਉਹਨਾਂ ਦਾ ਫਿਕਰ ਸਾਰੀਆਂ ਪਾਰਟੀਆਂ ਨੂੰ ਹੈ ਕਿ ਉਹ ਉਹਨਾਂ ਦਾ ਨੁਕਸਾਨ ਕਰ ਸਕਦੇ ਨੇ। ਸੋ ਬਾਕੀ ਦਿੱਲੀ ਦੇ ਸਿੱਖ ਤਾਂ ਹੁਣ ਇਹਨਾਂ ਦੋ ਧਿਰਾਂ ਦੇ ਥੱਲੇ ਜਾਂ ਬੀਜੇਪੀ ਜਾਂ ਕਾਂਗਰਸ, ਤੇ ਜਿਹੜੇ ਆਮ ਸਿੱਖ ਨੇ ਉਹ ਜ਼ਰੂਰ ਮੇਰਾ ਖਿਆਲ ਹੈ ਵੀ ਕੇਜਰੀਵਾਲ ਨੂੰ ਵੱਲ ਜਾਣਗੇ, ਜਿਹੜੇ ਇਹਨਾਂ ਦੋਨਾਂ ਹੀ ਧਿਰਾਂ ਦੇ ਇਸ
ਡਰਾਮੇਬਾਜ਼ੀ ਤੋਂ ਸਤੇ ਹੋਏ ਨੇ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਨਵਜੋਤ ਸਿੰਘ ਜੀ ਦੀ ਹੈ ਜੋ ਜਾਰਜੀਆ ਤੋਂ ਆਈ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਭੈਣ ਜੀ ਆਪ ਜੀ ਦਾ ਬਹੁਤ ਧੰਨਵਾਦ, ਆਪ ਜੀ ਨੇ ਮੇਰੀ ਦੂਜੀ ਈਮੇਲ ਵੀ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ। ਡਾਕਟਰ ਸਾਹਿਬ, ਜੋ ਮੈਂ ਪਿਛਲੀ ਈਮੇਲ ਵਿੱਚ ਆਪ ਜੀ ਨੂੰ ਕਹਿਣਾ ਚਾਹੁੰਦਾ ਸੀ ਕਿ ਜੋ ਹੋਇਆ ਉਹਦੇ ਵਿੱਚ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਸੀ। ਇਹ ਤਾਂ ਸਭ ਨੂੰ ਪਤਾ ਹੈ ਕਿ ਇੰਡੀਅਨ ਗਵਰਨਮੈਂਟ ਦੀ ਖੇਡ ਸੀ ਜੋ ਸਿੱਖਾਂ ਨੂੰ ਖਤਮ ਕਰਨ ਵਾਸਤੇ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਤੇ ਗਏ ਨੇ, ਜੇ ਉਸ ਸਮੇਂ ਉਹਨਾਂ ਨੂੰ ਪੂਰੀ ਕੌਮ ਦਾ ਸਹਿਯੋਗ ਮਿਲਦਾ ਤਾਂ ਕਿ ਇੰਡੀਅਨ ਗਵਰਨਮੈਂਟ ਅੰਦਰ ਇੰਨੀ ਹਿੰਮਤ ਸੀ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰਦੀ? ਪਹਿਲਾਂ ਲੋਕ ਉਹਨਾਂ ਨੂੰ ਕਾਂਗਰਸੀ ਵੀ ਕਹਿੰਦੇ ਰਹੇ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕੌਮ ਜਾਗਰੂਕ ਹੋਈ। ਜੇ ਕੌਮ ਪਹਿਲਾਂ ਹੀ ਸੰਤ ਜੀ ਨਾਲ ਖੜ ਜਾਂਦੀ ਤਾਂ ਸ਼ਾਇਦ ਹੀ ਨਾ ਦਰਬਾਰ ਸਾਹਿਬ ਤੇ ਕੋਈ ਹਮਲਾ ਹੋਣਾ ਸੀ ਤੇ ਨਾ ਹੀ 1984 ਦਾ ਸੰਤਾਪ ਸਿੱਖ ਸੰਗਤ ਨੂੰ ਭੋਗਣਾ ਪੈਣਾ ਸੀ। ਅਸਲ ਵਿੱਚ ਪਿਛਲੀ ਈਮੇਲ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਸੀ। ਨਾਲ ਹੀ ਇੱਕ ਹੋਰ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਨਾ ਕਿ ਮੈਂ ਆਪ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਤਾੜੀ ਦੋ ਹੱਥਾਂ ਨਾਲ ਤੇ ਥੱਪੜ ਇੱਕ ਹੱਥ ਨਾਲ ਵੱਜਦਾ ਹੈ, ਪਰ ਜਿਹੜਾ ਥੱਪੜ ਦਰਬਾਰ ਸਾਹਿਬ ਦੇ ਹਮਲੇ ਦੇ ਰੂਪ ਵਿੱਚ ਸਾਡੀ ਆਤਮਾ ਤੇ ਲੱਗਾ ਹੈ, ਇਸ ਦੇ ਨਿਸ਼ਾਨ ਸਾਡੀ ਰਹਿੰਦੀ ਦੁਨੀਆ ਤੱਕ ਰਹਿਣਗੇ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਜੇ ਸਿੱਖ ਕੌਮ ਸੰਤ ਜੀ ਨਾਲ ਖੜ ਜਾਂਦੀ ਤਾਂ ਇਹ ਥੱਪੜ ਸਾਡੀ ਆਤਮਾ ਤੇ ਨਹੀਂ ਸੀ ਵੱਜਣਾ, ਤਾਂ ਉਸ ਤੋਂ ਬਾਅਦ ਸ਼ਾਇਦ 1984 ਦਾ ਦੁੱਖ ਵੀ ਸਾਨੂੰ ਨਾ ਸਹਿਣਾ ਪੈਂਦਾ। ਇਹਨਾਂ ਥੱਪੜਾਂ ਦਾ ਮੌਕਾ ਅਸੀਂ ਕਿਵੇਂ ਦੇ ਰਹੇ ਹਾਂ? ਇਹਦੀ ਜਿਉਂਦੀ ਜਾਗਦੀ ਮਿਸਾਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਰਦਾਰ ਦਲਜੀਤ ਸਿੰਘ ਬਿੱਟੂ। ਦੋਵੇਂ ਸਿੰਘ ਇਕੱਠੇ ਚੱਲੇ ਸਨ ਖਾਲਿਸਤਾਨ ਦੀ ਜੰਗ ਵਾਸਤੇ। ਖਾਲਿਸਤਾਨ ਦੀ ਜੰਗ ਵਿੱਚ ਇਕੱਠੇ ਹੁੰਦੇ ਹੋਏ ਵੀ ਅਲੱਗ-ਅਲੱਗ ਨੇ। ਜੇ ਨਿਸ਼ਾਨਾ ਅਲੱਗ ਹੋਵੇ ਤਾਂ ਸਮਝ ਸਕਦੇ ਹਾਂ, ਪਰ ਨਿਸ਼ਾਨਾ ਇੱਕ ਹੈ, ਖਾਲਿਸਤਾਨ। ਫਿਰ ਇਹ ਫੁੱਟ ਕਿਉਂ? ਫਿਰ ਪਿੱਛੇ ਜੇ ਸਾਡੇ ਪੰਥ ਦਰਦੀ ਵੀਰ ਦਾ ਮੈਂ ਇਹ ਬਿਆਨ ਸੁਣਿਆ ਕਿ ਉਹਨਾਂ ਵਿੱਚ ਫੁੱਟ ਬਾਹਰੋਂ ਪਾ ਦਿੱਤੀ ਗਈ, ਪਰ ਮੈਂ ਇੱਥੇ ਕਹਿਣਾ ਚਾਹਨਾ ਕਿ ਇਹਦਾ ਮਤਲਬ ਹੈ ਉਹ ਬਾਹਰ ਵਾਲੇ ਲੋਕ ਜਿਨ੍ਹਾਂ ਦੀ ਸਾਡੇ ਪੰਥ ਦਰਦੀ ਗੱਲ ਕਰਦੇ ਨੇ, ਅਸਲ ਵਿੱਚ ਇਹ ਆਪਣੀਆਂ ਖਾਮੀਆਂ ਲੁਕੋ ਰਹੇ ਨੇ। ਜੇ ਇਉਂ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ, ਜਿਹੜੇ ਬਾਰ-ਬਾਰ ਸਾਡੇ ਵਿੱਚ ਫੁੱਟ ਪਾਉਣ ਵਿੱਚ ਸਫਲ ਹੁੰਦੇ ਆਏ ਨੇ। ਇਹ ਸਾਨੂੰ ਪਤਾ ਵੀ ਹੈ ਕਿ ਸਾਡੇ ਵਿੱਚ ਫੁੱਟ ਪਾਈ ਜਾ ਰਹੀ ਹੈ, ਪਰ ਫਿਰ ਵੀ ਅਸੀਂ ਸਮਝ ਨਹੀਂ ਰਹੇ। ਇਹ ਕਿਉਂ? ਅਖੀਰ ਵਿੱਚ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਲੜਾਈ ਤੁਸੀਂ ਸਿੱਖ ਪੰਥ ਲਈ ਲੜ ਰਹੇ ਹੋ, ਅਸੀਂ ਉਸ ਦੇ ਪਾਸਕੂ ਵੀ ਨਹੀਂ ਤੇ ਨਾ ਹੀ ਮੇਰੇ ਵਰਗੇ ਨੂੰ ਇੰਨੀ ਸਮਝ ਹੈ। ਇਸ ਲਈ ਜੋ ਵੀ ਮਨ ਵਿੱਚ ਆਉਂਦਾ ਹੈ ਪੁੱਛ ਲੈਂਦਾ ਹਾਂ। ਆਪ ਜੀ ਟੀਚਰ ਬਣ ਕੇ ਸਾਹਮਣੇ ਆਏ ਹੋ। ਜਿੰਨਾ ਸਾਡਾ ਹੱਕ ਆਪ ਜੀ ਨੂੰ ਸਵਾਲ ਕਰਨ ਦਾ ਹੈ, ਉਨਾ ਤੁਹਾਡਾ ਸਾਡੇ ਕੰਨ ਪੁੱਟਣ ਦਾ ਵੀ ਹੈ। ਜਿੱਥੇ ਆਪ ਜੀ ਨੂੰ ਕੁਝ ਗਲਤ ਲੱਗੇ, ਕੰਨ ਜ਼ਰੂਰ ਪੁੱਟਣਾ। ਸਤਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਤੁਸੀਂ ਐਵੇਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਨਵਜੋਤ ਜਾਰਜੀਆ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵੀਰ ਨਵਜੋਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਉਹਨਾਂ ਦੀ ਇਹ ਈਮੇਲ ਹੈ ਜੀ। ਅਸੀਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਡੇ ਦਰਸ਼ਕ, ਸਾਡੇ ਸਰੋਤੇ ਸਾਡੇ ਨਾਲ ਜਿਹੜਾ ਹੈ ਉਹ ਲਗਾਤਾਰਤਾ ਨਾਲ ਸੰਪਰਕ ਕਰਦੇ ਨੇ ਜੀ, ਆਪਣੇ ਕੰਸਰਨ ਵੀ ਸ਼ੋਅ ਕਰਦੇ ਨੇ, ਆਪਣੇ ਜਜ਼ਬਿਆਂ ਦਾ ਵੀ ਇਜ਼ਹਾਰ ਕਰਦੇ ਨੇ। ਭਰਾ ਗੁਰਸਿੱਖ ਵੀਰ ਸਾਰੇ ਅਸੀਂ ਇੱਕੋ ਹੀ ਹਾਂ। ਕੰਨ ਪੁੱਟਣ ਦਾ ਤਾਂ ਕਿਸੇ ਕੋਲ ਕੋਈ ਹੱਕ ਨਹੀਂ ਹੈ ਕਿਸੇ ਦਾ, ਨਾ ਹੀ ਅਸੀਂ ਸਮਝਦੇ ਹਾਂ ਵੀ ਤੁਸੀਂ ਕੋਈ ਇਸ ਕਿਸਮ ਦੀ ਗੁਸਤਾਖੀ ਕੀਤੀ ਹੈ ਜੀ। ਬਟ ਕਈ ਵਾਰੀ ਇਹ ਹੁੰਦਾ ਹੈ ਵੀ ਫੈਕਟਸ ਨੂੰ ਜਾਂ ਤੱਥਾਂ ਨੂੰ ਸਟੇਟਨ ਆਊਟ ਕਰਨਾ, ਠੀਕ ਪ੍ਰਸੰਗ ਦੇ ਵਿੱਚ ਦੇਖਣਾ ਜਾਂ ਉਹਨਾਂ ਬਾਰੇ ਆਪਣਾ ਜਿਹੜਾ ਫੋਕਸਡ ਵਿਊ ਦੇਣਾ, ਇਹ ਅਸੀਂ ਜ਼ਰੂਰ ਕਰਦੇ ਜੀ। ਬਾਕੀ ਅਸੀਂ ਆਪਣੇ ਸਾਰੇ ਹੀ ਵੀਰਾਂ ਭੈਣਾਂ ਨੂੰ ਪਿਆਰ ਕਰਦੇ ਹਾਂ ਜੋ ਸਾਨੂੰ ਲਿਖਦੇ ਨੇ, ਜੋ ਨਹੀਂ ਵੀ ਲਿਖਦੇ। ਹੁਣ ਜਿਵੇਂ ਵੀ ਜਿੱਥੇ ਵੀ ਜਾਣ ਦਾ ਮੈਨੂੰ ਮੌਕਾ ਮਿਲਦਾ ਹੈ, ਇਹ ਵੀ ਗੱਲ ਇੱਕ ਖੁਸ਼ੀ ਦੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਸਾਡੇ ਵੀਰ ਭੈਣਾਂ ਸੁਣਦੇ ਨੇ, ਜਿਹੜੇ ਲਿਖਦੇ ਨਹੀਂ ਨੇ ਬੇਸ਼ੱਕ। ਹੁਣ ਇਸ ਕੈਲੀਫੋਰਨੀਆ ਪ੍ਰੋਗਰਾਮ 'ਚ ਵੀ ਘੱਟੋ ਘੱਟ 5-6 ਵੀਰ ਭੈਣਾਂ ਜਿਨ੍ਹਾਂ ਦੇ ਨਾਲ ਬੱਚੇ ਵੀ ਸੀ। 2 ਹਾਲਤਾਂ ਤਾਂ ਬੱਚਿਆਂ ਨੇ ਆ ਕੇ ਹੱਥ ਲਾ ਕੇ ਇਵੇਂ ਦੇਖਿਆ ਮਿਲ ਕੇ ਹੱਥ ਨੂੰ ਕਿ ਉਹਨਾਂ ਨੇ ਕਿਹਾ ਜੀ ਅੰਕਲ ਅਸੀਂ ਤੁਹਾਨੂੰ TV 84 ਤੇ ਦੇਖਿਆ ਜੀ, ਅਸੀਂ ਦੇਖਦੇ ਹਾਂ ਲਗਾਤਾਰਤਾ ਨਾਲ। ਉਹਨਾਂ ਦੇ ਪੇਰੈਂਟਸ ਨੇ ਵੀ ਪ੍ਰਾਈਡ ਮਹਿਸੂਸ ਕੀਤਾ, ਆ ਕੇ ਫੋਟੋਆਂ ਲਵਾਈਆਂ। ਸੋ ਸਾਨੂੰ ਇਹ ਲੱਗਦਾ ਹੈ, ਔਰ ਉਹਨਾਂ 'ਚੋਂ ਬਹੁਤੇ ਜਿਹੜੇ ਨੇ ਉਹ ਸਿੱਖੀ ਸਰੂਪ 'ਚ ਵੀ ਨਹੀਂ ਸੀ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਕਿ ਜਿਹੜਾ ਸਾਡਾ ਮਕਸਦ ਸੀ ਇਸ ਪ੍ਰੋਗਰਾਮ ਰਾਹੀਂ ਕਿ ਅਸੀਂ ਆਪਣੀ ਗੱਲ ਨੂੰ, ਇੱਕ ਵਿਚਾਰ ਚਰਚਾ ਨੂੰ ਜਿਹੜਾ ਉਹ ਹਾਈਲਾਈਟ ਕਰ ਸਕੀਏ, ਅਸੀਂ ਇਸ ਮੰਤਵ ਦੇ ਵਿੱਚ ਸਫਲ ਹੋ ਰਹੇ।
ਸੋ ਉਹਨਾਂ ਨੇ ਪਹਿਲਾ ਕੰਸਰਨ ਤਾਂ ਆਪਣੀ ਉਹਨਾਂ ਨੇ ਐਕਸਪਲੇਨੇਸ਼ਨ ਹੀ ਦਿੱਤੀ ਹੈ ਕਿ ਵੀ ਅਸੀਂ ਇਹ ਨਹੀਂ ਸੀ ਕਿਹਾ ਕਿ ਵੀ ਕੌਮ ਜਿਹੜੀ ਹੈ ਉਹ ਕਿਉਂ ਨਹੀਂ ਨਾਲ ਖੜੀ। ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਕੰਟੈਕਸਟ 'ਚ ਕਿਹਾ ਕਿ ਕੌਮ ਜੇ ਉਹਨਾਂ ਦੇ ਨਾਲ ਖੜਦੀ ਤੇ ਸਰਕਾਰ ਨੂੰ ਹਿੰਮਤ ਨਾ ਪੈਂਦੀ ਕਿ ਉਹ ਹਮਲਾ ਕਰਦੇ। ਪਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਹੁਣ 2 ਲੱਖ ਸਿੱਖਾਂ ਨੇ ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ ਜੀ। ਜੇ ਇਹਦੇ ਬਾਵਜੂਦ ਹਮਲਾ ਹੋਇਆ, ਇਹ ਠੀਕ ਹੈ ਅਕਾਲੀ ਲੀਡਰਸ਼ਿਪ ਬੇਈਮਾਨ ਸੀ, ਪਰ ਇਹ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੋਇਆ ਸੀ। ਇਹ ਸਾਰੀ 82 ਤੋਂ ਹੀ ਉਹਨਾਂ ਦੀ ਪਲੈਨਿੰਗ ਚੱਲ ਰਹੀ ਸੀ। ਸੋ ਉਹਨਾਂ ਨੇ ਇਹ ਹਮਲਾ ਜਾਂ ਇਹ ਸਾਰਾ ਕੋਈ ਇਹ ਨਾ ਹੁੰਦਾ, ਕੋਈ ਹੋਰ ਬਹਾਨਾ ਕਰਕੇ ਕਰ ਦਿੰਦੇ। ਉਹਨਾਂ ਨੇ ਸਿੱਖਾਂ ਦੇ ਖਿਲਾਫ ਇਹ ਟੋਟਲ ਵਾਰ ਡਿਕਲੇਅਰ ਕਰਨੀ ਸੀ, ਕਿਉਂਕਿ ਇੰਦਰਾ ਗਾਂਧੀ ਨੇ ਮਨ ਬਣਾਇਆ ਹੋਇਆ ਸੀ ਕਿ ਹੁਣ ਇਹਨਾਂ ਦਾ ਸਫਾਇਆ ਕਰਨਾ। ਦੂਸਰੀ ਗੱਲ ਜਿਹੜੀ ਉਹਨਾਂ ਨੇ ਆਪਸੀ ਫੁੱਟ ਦੀ ਕਹੀ ਹੈ, ਔਰ ਉਹਦੇ 'ਚ ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਔਰ ਭਾਈ ਦਲਜੀਤ ਸਿੰਘ ਬਿੱਟੂ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਦੇ ਨਿਕਟਵਰਤੀ ਵੀ ਕਹਿੰਦੇ ਨੇ ਕਿ ਜੀ ਇਹ ਦੂਸਰਿਆਂ ਨੇ ਬਾਹਰੋਂ ਸਰਕਾਰ ਨੇ ਫੁੱਟ ਪਵਾਈ। ਉਹਨਾਂ ਨੇ ਕਿਹਾ ਜੇ ਸਰਕਾਰ ਇੰਨੀ ਕਾਮਯਾਬ ਹੈ ਕਿ ਉਹਨਾਂ ਦੇ ਬੰਦੇ ਤੁਹਾਡੇ 'ਚ ਫੁੱਟ ਪਵਾ ਦਿੰਦੇ ਨੇ, ਫਿਰ ਤੁਸੀਂ ਕਿਹਦੇ ਪਾਣੀ ਹਾਰੋ। ਸੋ ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਵੀ ਇਹ ਸਾਡੀ ਲੀਡਰਸ਼ਿਪ, ਪਰ ਅਸੀਂ ਰਿਪੀਟਡਲੀ ਇਸ ਗੱਲ ਦੇ ਹਾਮੀ ਹੈ ਕਿ ਇਹ ਸਾਡੀਆਂ ਤਿੰਨੋਂ ਚਾਰੋਂ ਧਿਰਾਂ ਜਿਹੜੀਆਂ ਨੇ ਪੰਥਕ ਧਿਰਾਂ, ਇਹ ਉਹਨਾਂ ਨੂੰ ਪਛਾਣਨ ਜਿਹੜੇ ਨੇੜੇ ਤੇੜੇ ਨੇ, ਜਿਨ੍ਹਾਂ ਨੇ ਇਸ ਕਿਸਮ ਦੀ ਸਾਂਝ ਦੇ ਵਿੱਚ ਰੁਕਾਵਟ ਪਾਈ ਹੈ ਜਾਂ ਰੁਕਾਵਟ ਬਣ ਰਹੇ ਨੇ। ਪਰ ਅਸੀਂ ਸਮਝਦੇ ਹਾਂ ਵੀ ਸਾਡੀ ਡੈਸਟਨੀ ਪੰਜਾਬ ਦੇ ਵਿੱਚ ਪੰਥਕ ਜਥੇਬੰਦੀਆਂ ਦੀ, ਪੰਥਕ ਧਿਰਾਂ ਦੀ, ਉਹ ਆਪਸੀ ਸਾਂਝ ਦੇ ਨਾਲ ਜੁੜੀ ਹੋਈ ਹੈ, ਖਾਲਿਸਤਾਨ ਦੇ ਕੌਜ਼ ਨੂੰ ਨਿਡਰਤਾ ਦੇ ਨਾਲ ਅੱਗੇ ਤੋਰਨ ਨਾਲ ਜੁੜੀ ਹੋਈ ਹੈ। ਅਦਰਵਾਈਜ਼ ਔਰ ਮੈਂ ਸਮਝਦਾ ਵੀ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਮੁੱਦਾ ਹੈ ਜਿਹੜਾ ਕਿ ਉਹਨਾਂ ਨੇ ਅੱਗੋਂ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਚੁੱਕਿਆ, ਇਹ ਇੱਕ ਇਸ਼ੂ ਹੈ ਜਿਹਦੇ ਥੱਲੇ ਇਹ ਧਿਰਾਂ ਜਿਹੜੀਆਂ ਨੇ ਆਪਣੇ ਡਿਫਰੈਂਸਿਸ ਕਲੋਜ਼ ਕਰਕੇ ਜਿਵੇਂ ਨੇੜੇ ਆਈਆਂ, ਉਹ ਇਸ ਤੋਂ ਗੱਲ ਅੱਗੇ ਤੋਰਨ। ਔਰ ਜਿਵੇਂ ਅੱਜ ਇੱਕ ਮੋਮੈਂਟਮ ਬਣ ਰਹੀ ਹੈ, ਮੈਂ ਸਮਝਦਾ ਵੀ ਇਹਦੇ 'ਚੋਂ ਕੋਈ ਨਾ ਕੋਈ ਸਾਨੂੰ ਪੋਜ਼ਿਟਿਵ ਖਬਰ ਸੁਣਨ ਨੂੰ ਮਿਲ ਸਕਦੀ ਹੈ। ਇਸ ਵੇਲੇ ਭਾਈ ਗੁਰਬਖਸ਼ ਸਿੰਘ ਦਾ ਵਰਤ ਜਿਹੜਾ, ਇਹਦੇ ਬਾਵਜੂਦ ਕਿ ਮੀਡੀਆ ਨੇ ਇਹਨੂੰ ਬਿਲਕੁਲ ਗਾਇਬ ਕੀਤਾ ਹੈ, ਖਾਸ ਤੌਰ ਤੇ ਸੋ ਕਾਲਡ ਨੈਸ਼ਨਲ ਮੀਡੀਆ ਨੇ, ਪਰ ਅੱਜ ਪੰਥ ਦੇ ਵਿੱਚ ਇਹ ਗੱਲ ਔਰ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਤੁਰੀ ਹੋਈ ਹੈ। ਸੋ ਇਹ ਇੱਕ ਓਪਰਚੁਨਿਟੀ ਹੈ ਇੱਕ ਵਾਰ ਫੇਰ ਕਿ ਸਾਡੀਆਂ ਇਹ ਪੰਥਕ ਧਿਰਾਂ ਇਕੱਠੇ ਹੋ ਕੇ ਕੌਮੀ ਆਜ਼ਾਦੀ ਖਾਲਿਸਤਾਨ ਦੇ ਲਈ ਸੰਘਰਸ਼ ਨੂੰ ਅੱਗੇ ਤੋਰਨ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।